बिस्मिल्लाहिर्रहमानिर्रहीम ते अस्सलामुअलैकुम। 10 फरवरी पाकिस्तान ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 73। ਹੁਣ ਚੱਲਨੇ ਜ਼ਰਾ ਅੱਜ ਦੀਆਂ ਗੂੜੀਆਂ ਸੰਘਣੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਤੇ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਨਾਰੋਵਾਲ ਸਿਟੀ ਤੋਂ ਰੱਖਣੀ ਹੈ। ਮਰੀਮ ਨਵਾਜ਼ ਸਾਹਿਬਾ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਇਹ ਆਖਿਆ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੀ ਜਿਹੜੀ ਕਾਲ ਸੀ ਪਈਆ ਜਾਮ ਸ਼ਟਰ ਡਾਊਨ ਉਹ ਬੁਰੀ ਤਰ੍ਹਾਂ ਨਾਕਾਮ ਹੋ ਗਈ ਹੈ ਔਰ ਆਵਾਮ ਨੇ ਰਿਸਪੌਂਡ ਨਹੀਂ ਕੀਤਾ। ਆਪੇ ਹੀ ਆਖਦੇ ਰਹੇ ਨੇ ਕਿ ਦੁਕਾਨਾਂ ਜਿਹੜੀਆਂ ਨੇ ਉਹ ਇਤਵਾਰ ਵਾਲੇ ਦਿਨ ਹਰ ਜਗ੍ਹਾ 'ਤੇ ਬੰਦ ਹੁੰਦੀਆਂ ਨੇ ਤੇ ਇਹਨਾਂ ਨੇ ਇਸ ਲਈ ਕਾਲ ਦਿੱਤੀ ਸੀ ਤਾਂ ਕਿ ਦੁਕਾਨਾਂ 'ਤੇ ਪਹਿਲਾਂ ਹੀ ਬੰਦ ਹੋਣ। ਹਾਲਾਂਕਿ ਸਾਰਿਆਂ ਨੂੰ ਪਤਾ ਝੂਠ ਮਾਰ ਰਹੇ ਨੇ ਮਰੀਮ ਸਾਹਿਬਾ ਹਮੇਸ਼ਾ ਦੀ ਤਰ੍ਹਾਂ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਦੁਕਾਨਾਂ ਪੂਰੇ ਪੰਜਾਬ ਔਰ ਪੂਰੇ ਪਾਕਿਸਤਾਨ 'ਚ ਸਾਰੇ ਮੇਜਰ ਸਿਟੀਜ਼ ਦੇ ਵਿੱਚ ਜੁਮੇ ਵਾਲੇ ਦਿਨ ਬੰਦ ਹੁੰਦੀਆਂ ਨੇ, ਇਤਵਾਰ ਵਾਲੇ ਦਿਨ ਬੰਦ ਨਹੀਂ ਹੁੰਦੀਆਂ। ਲੇਕਿਨ ਬਾਹਰ ਮਰੀਮ ਸਾਹਿਬਾ ਨੇ ਇਹ ਕੋਈ ਨਵਾਂ ਕੰਮ ਤਾਂ ਨਹੀਂ ਕੀਤਾ ਝੂਠ ਮਾਰਨ ਵਾਲਾ, ਇਹ ਕੰਮ ਉਹ ਅਕਸਰ ਕਰਦੇ ਨੇ। ਖੈਰ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਹੀ ਆਖਿਆ ਵੀ ਇਹ ਨਾਕਾਮ ਹੋ ਗਈ। ਹੁਣ ਅਗਲੀ ਖਬਰ ਅਸੀਂ ਤੁਹਾਡੇ ਸਾਹਮਣੇ ਰੱਖਨੇ ਨਾਰੋਵਾਲ ਤੋਂ। ਨਾਰੋਵਾਲ ਥਾਣਾ ਸਿਟੀ ਸ਼ਕਰਗੜ੍ਹ ਦੇ ਵਿੱਚ ਦੁਕਾਨਾਂ ਦੇ ਬਾਹਰ ਸ਼ਟਰ ਡਾਊਨ ਹੜਤਾਲ ਲਿਖਣ ਦੀ ਵਜ੍ਹਾ ਤੋਂ 4 ਅਫਰਾਦ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। 4 ਅਫਰਾਦ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਕੈਂਪੇਨ ਲਿਖੀ ਕਿ ਸ਼ਟਰ ਡਾਊਨ ਹੜਤਾਲ ਹੈ 8 ਫਰਵਰੀ ਨੂੰ ਔਰ ਸਾਰੇ ਲੋਕ ਆਪਣੀਆਂ ਦੁਕਾਨਾਂ ਬੰਦ ਰੱਖਣ, ਇਹ ਲਿਖਣ ਦੇ ਜੁਰਮ ਦੇ ਵਿੱਚ 4 ਅਫਰਾਦ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ। ਹੁਣ ਮਰੀਮ ਸਾਹਿਬਾ ਨੂੰ ਬੰਦਾ ਪੁੱਛੇ ਕਿ ਅਗਰ ਇਹ ਹੜਤਾਲ ਜਿਹੜੀ ਹੈ ਏਡੀ ਨਾਕਾਮ ਰਹੀ ਹੈ ਤੇ ਫਿਰ ਇਹ ਥਾਂ 'ਤੇ ਹਰ ਜਗ੍ਹਾ 'ਤੇ ਲੋਕਾਂ ਦੇ ਖਿਲਾਫ ਮੁਕੱਦਮੇ ਕਿਉਂ ਹੋਣ ਡਏ ਨੇ? ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿਸੇ ਨੇ ਹੜਤਾਲ ਦੀ ਕੋਈ ਥੋੜ੍ਹੀ ਜਿਹੀ ਸੋਚੀ ਵੀ ਹੈ ਉਹਨੂੰ ਚੁੱਕ ਲਿਆ ਇਹਨਾਂ ਨੇ। ਮਤਲਬ ਤੁਸੀਂ ਵੇਖੋ ਮੁਲਤਾਨ 'ਚ 200 ਬੰਦਾ ਚੁੱਕ ਲਿਆ, ਲਾਹੌਰ ਦੇ ਵਿੱਚ ਲੋਕਾਂ ਨੂੰ ਵਕਤ ਤੋਂ ਪਹਿਲਾਂ ਹੀ ਚੁੱਕ ਲਿਆ, ਫੈਸਲਾਬਾਦ ਦੇ ਵਿੱਚ ਛਾਪੇ ਮਾਰੇ, ਲਾਹੌਰ ਦੇ ਵਿੱਚ ਸਾਡੀ ਤਕਰੀਬਨ ਪੂਰੀ ਲੀਡਰਸ਼ਿਪ ਹੀ ਇੱਕ ਥਾਂ ਤੋਂ ਚੁੱਕ ਲਈ। ਉਹ ਬਾਅਦ 'ਚ ਲੋਕੀ ਗੱਲ ਕਰਦੇ ਰਹੇ ਨੇ ਵੀ ਉਹ ਜਾਣ ਕੇ ਸਾਡੀ ਲੀਡਰਸ਼ਿਪ ਉੱਥੇ ਇਕੱਠੀ ਹੋਈ ਸੀ। ਅਸੀਂ ਖੈਰ ਨਾਂ ਨਹੀਂ ਲਏ, ਪੁਲਿਸ ਵਾਲੇ ਇੱਕ ਨੇ ਵੀ ਇਹ ਕਲੇਮ ਕੀਤਾ ਕਿ ਲਾਹੌਰ ਦੇ ਵਿੱਚ ਸਾਡੀ ਸਾਰੀ ਲੀਡਰਸ਼ਿਪ ਸੀ ਉਹ ਜਾਣ ਕੇ ਇਕੱਠੀ ਹੋਈ ਸੀ ਔਰ ਉਹਨਾਂ ਨੇ ਫਰਮਾਇਸ਼ੀ ਗ੍ਰਿਫਤਾਰੀ ਦੇ ਦਿੱਤੀ। ਲੇਕਿਨ ਇਹ ਗਲਤ ਵੀ ਹੋ ਸਕਦੀ ਹੈ ਗੱਲ, ਜ਼ਾਹਿਰ ਹੈ, ਜ਼ਰੂਰੀ ਤਾਂ ਨਹੀਂ ਕਿ ਸੱਚ ਹੋਵੇ। ਇੱਕ ਪੁਲਿਸ ਵਾਲੇ ਦਾ ਕਲੇਮ ਸੀ ਜਿਹਨੇ ਸਾਡੇ ਨਾਲ ਗੱਲ ਕੀਤੀ। ਫਿਰ ਮੈਂ ਪਾਰਟੀ ਦੇ ਅੰਦਰੋਂ ਪਤਾ ਕੀਤਾ ਬੜੇ ਸੀਨੀਅਰ ਅਹੁਦੇਦਾਰਾਂ ਕੋਲੋਂ, ਉਹਨਾਂ ਨੇ ਵੀ ਕਿਹਾ ਜੀ ਕਿ ਮਾਮਲਾ ਇਹੋ ਜਿਹਾ ਹੀ ਹੈ ਕਿ ਵਰਨਾ ਇੱਕ ਜਗ੍ਹਾ ਦੇ ਉੱਤੇ ਇੰਨੇ ਸਾਰੇ ਬੰਦਿਆਂ ਦੇ ਇਕੱਠੇ ਹੋਣ ਦਾ 1 ਦਿਨ 2 ਦਿਨ ਪਹਿਲਾਂ ਕੀ ਕੰਮ ਸੀ ਕਿ ਜਿੱਥੋਂ ਉਹਨਾਂ ਦੀ ਗ੍ਰਿਫਤਾਰੀ ਹੋ ਗਈ। ਅੱਛਾ, ਫਿਰ ਉਸ ਤੋਂ ਬਾਅਦ ਖੈਰ ਉਹ ਤਾਂ ਇੱਕ ਅਲੱਗ ਚੈਪਟਰ ਹੈ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਇੱਟ ਨਾ ਇੱਟ ਖੜਕਾਈ ਹੈ, ਮਤਲਬ ਕਿ ਹਰ ਜਗ੍ਹਾ 'ਤੇ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਜੇਲ੍ਹਾਂ 'ਚ ਪਾਇਆ ਹੈ। ਔਰ ਦੂਸਰੇ ਪਾਸੇ ਮਰੀਮ ਸਾਹਿਬਾ ਕਹਿੰਦੇ ਨੇ ਕਿ ਇਹ ਕਾਲ ਜਿਹੜੀ ਹੈ ਉਹ ਨਾਕਾਮ ਹੋ ਗਈ। ਕਿ ਨਾਕਾਮ ਹੋ ਗਈ ਤਾਂ ਫਿਰ ਇਹ ਕੰਮ ਨਹੀਂ ਸੀ ਕਰਨੇ, ਪਤਾ ਲੱਗ ਜਾਂਦਾ ਤੁਹਾਨੂੰ। ਅੱਛਾ ਜੀ, ਅਗਲੀ ਖਬਰ ਲੈ ਲਓ। ਇੱਕ ਪਾਸੇ ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਜਿਹੜਾ ਹੈ ਉਹਦੇ ਕੋਲੋਂ ਹੁਣ ਯੂਰਪ ਵਾਲੇ ਵੀ ਪੁੱਛਦੇ ਨੇ ਕਿ ਤੁਸੀਂ ਇਹ ਜਿਹੜੀ ਇੰਤਜ਼ਾਮਾਤ ਨੇ, ਮੈਨੇਜਮੈਂਟ ਹੈ ਬਾਜੀ ਮਰੀਮ ਦੀ ਹਕੂਮਤ ਦੀ, ਇਹ ਤੁਸੀਂ ਐਡੀ ਜ਼ਬਰਦਸਤ ਕਿਸ ਤਰ੍ਹਾਂ ਕਰਦੇ ਹੋ? ਅੱਛਾ ਖੈਰ ਚਲੋ, ਇਹ ਤਾਂ ਸਾਨੂੰ ਸਮਝ ਆ ਗਈ ਕੀ ਕਰਦੇ ਨੇ। ਲੇਕਿਨ ਇਹ ਰਾਵਲਪਿੰਡੀ ਰਵਾਤ ਫੈਕਟਰੀ 'ਚ ਲੱਗਣ ਵਾਲੀ ਅੱਗ ਨੇ ਪੰਜਾਬ ਹਕੂਮਤ ਦੇ ਤਮਾਮ ਦਾਅਵਿਆਂ ਦੀ ਜਿਹੜੀ ਐਸੀ ਤੈਸੀ ਫੇਰ ਛੱਡੀ ਹੈ, ਕਿਉਂਕਿ ਪੂਰੇ ਰਾਵਲਪਿੰਡੀ ਸ਼ਹਿਰ ਦੇ ਜਿੰਨੇ ਵੀ ਅੱਗ ਬੁਝਾਉਣ ਵਾਲੇ ਟਰੱਕ ਸ਼ਰੱਕ ਸਨ ਉਹ ਸਾਰੇ ਮੰਗਵਾਏ ਗਏ। ਲੇਕਿਨ ਜ਼ਾਹਿਰ ਉਹ ਹੈ ਹੀ ਪੂਰੇ ਨੇ, ਕਿੰਨੇ ਕੁ ਨੇ ਉੱਤੇ। ਔਰ ਅੱਗ ਨੇ ਪੂਰੀ ਫੈਕਟਰੀ ਦੇ ਵਿੱਚ ਕੋਈ ਸ਼ੈ ਨਹੀਂ ਛੱਡੀ, ਸਾੜ ਕੇ ਸਵਾਹ ਕਰ ਛੱਡੀ ਪੂਰੀ ਦੀ ਪੂਰੀ ਫੈਕਟਰੀ ਜਿਹੜੀ ਹੈ। ਔਰ ਅੱਗ ਨਾ ਬੁਝ ਸਕੀ। ਤਮਾਮ ਮਤਲਬ ਉੱਥੇ ਤਮਾਮ ਤਰ੍ਹਾਂ ਦੀ ਕੋਸ਼ਿਸ਼ ਦੇ ਬਾਵਜੂਦ ਵਾਟਰ ਜਿਹੜੇ ਉੱਥੇ ਜਿੰਨੇ ਵੀ ਟਰੱਕ ਸ਼ਰਾਕ ਆਏ, ਲੇਕਿਨ ਫੈਕਟਰੀ ਦੇ ਪੱਲੇ ਕੁਛ ਨਹੀਂ ਬਚਿਆ ਤੇ ਵਸਾਇਲ ਹੁਣ ਪਤਾ ਨਹੀਂ ਕਿੱਥੇ ਨੇ। ਔਰ ਇੱਥੇ ਇਹ ਵੀ ਸੋਚ ਲਓ ਕਿ ਰਾਵਲਪਿੰਡੀ ਹੈ ਜਿੱਥੇ ਚੌਧਰੀ ਸਾਹਿਬ ਦਾ ਵੀ ਸਾਰਾ ਸਿਸਟਮ ਹੈ, GHQ ਵੀ ਹੈ, ਉੱਥੇ ਉਹਨਾਂ ਦੀ ਵੀ ਮਸ਼ੀਨਰੀ ਹੋਏਗੀ, ਲੇਕਿਨ ਅੱਗ ਨਹੀਂ ਬੁਝ ਸਕੀ, ਫੈਕਟਰੀ ਪੂਰੀ ਜਿਹੜੀ ਸੜ ਕੇ ਸਵਾਹ ਹੋ ਗਈ। ਹੁਣ ਜਿਹੜਾ ਸ਼ਹਿਰੀ ਹੁੰਦਾ, ਜਿਹੜਾ ਟੈਕਸ ਦਿੰਦਾ ਪਾਕਿਸਤਾਨ 'ਚ, ਅਕਸਰ ਤੁਸੀਂ ਰੌਲਾ ਸੁਣਦੇ ਹੋ ਅੱਜ ਕੱਲ੍ਹ ਤੇ ਬੜਾ ਪਿਆ ਹੋਇਆ। ਕਾਮਰਾਨ ਖਾਨ ਸਾਹਿਬ ਨੇ ਵੀ ਇਹਦੇ ਉੱਤੇ ਬੜੇ ਸਾਰੇ ਪ੍ਰੋਗਰਾਮ ਕੀਤੇ ਨੇ, ਬਾਕੀਆਂ ਨੇ ਵੀ ਦੋਸਤਾਂ ਨੇ, ਕਿ ਪਾਕਿਸਤਾਨ ਦੇ ਵਿੱਚ ਜਿਹੜਾ ਟੈਕਸ ਰਜੀਮ ਹੈ ਪਾਕਿਸਤਾਨ ਦੀ ਉਹ ਐਡੀ ਖਰਾਬ ਹੋ ਗਈ ਹੈ। ਮਤਲਬ ਟੈਕਸ ਇੰਨਾ ਜ਼ਿਆਦਾ ਲੈ ਰਹੇ ਨੇ ਕਿ ਨੌਕਰੀ ਪੇਸ਼ਾ ਬੰਦੇ ਦੇ ਕੋਲੋਂ 40% ਤੱਕ ਟੈਕਸ ਲੈ ਜਾਂਦੇ ਨੇ ਔਰ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਕੋਲੋਂ ਤਕਰੀਬਨ 54 ਤੋਂ 55% ਟੈਕਸ ਲੈਂਦੇ ਨੇ। ਇਹ ਦੁਨੀਆ ਦੇ ਵਿੱਚ ਚੰਦ ਐਸੇ ਮੁਲਕ ਜਿਸੇ ਹਾਈਐਸਟ ਟੈਕਸ ਹੈ ਉਹਨਾਂ ਦੇ ਮੁਤਰਾਦਫ ਇਹ ਟੈਕਸ ਲਿਆ ਜਾਂਦਾ ਹੈ। ਲੇਕਿਨ ਹੁਣ ਜਦੋਂ ਤੁਸੀਂ ਇੰਨਾ ਟੈਕਸ ਕਿਸੇ ਕੋਲੋਂ ਲਵੋਗੇ ਤਾਂ ਉਹਨੂੰ ਕੋਈ ਸਹੂਲਤ ਵੀ ਦੇਣੀ ਹੈ ਜਾਂ ਨਹੀਂ ਦੇਣੀ। ਹੁਣ ਇਹ ਜਿਹੜਾ ਫੈਕਟਰੀ ਦਾ ਮਾਲਕ ਹੈ ਇਹਨੇ ਅਗਰ 54% ਟੈਕਸ ਦਿੱਤਾ ਹੈ ਔਰ ਤੁਸੀਂ ਉਹਦੇ ਕੋਲੋਂ ਲਿਆ ਹੈ ਤਾਂ ਕੀ ਉਹਦਾ ਹੱਕ ਨਹੀਂ ਸੀ ਬਣਦਾ ਕਿ ਜਦੋਂ ਉਹਦੀ ਫੈਕਟਰੀ 'ਚ ਅੱਗ ਲੱਗੇ ਉਦੋਂ ਤੁਸੀਂ ਆ ਕੇ ਉਹਨੂੰ ਬੁਝਾਓ? ਟੈਕਸ ਇਸ ਲਈ ਲੈ ਰਹੇ ਹੋ ਨਾ ਕਿ ਉਹਦੇ ਨਾਲ ਤੁਹਾਡਾ ਐਗਰੀਮੈਂਟ ਹੈ, ਇਹ ਹਰ ਸ਼ਹਿਰੀ ਦੇ ਨਾਲ ਰਿਆਸਤ ਦਾ ਐਗਰੀਮੈਂਟ ਹੈ ਕਿ ਤੁਸੀਂ ਟੈਕਸ ਦਿਓ ਤੇ ਅਸੀਂ ਤੁਹਾਡੇ ਜਾਨ ਮਾਲ ਦੀ ਹਿਫਾਜ਼ਤ ਅਸੀਂ ਕਰਨੀ ਹੈ।
तो यह तुहाडे सामने ना जान की हिफाजत है ना माल की हिफाजत है, तो फिर टैक्स सरकार केस मूँह नाल लैंदी है, तो वह भी इन्ना सारा जिहड़ा पूरी दुनिया दे विच इन्ने टैक्स का रेट नहीं हैगा। अगे सुन लो जी, एक सोच दे नां दी अजकल एक बड़ा अच्छा जर्नलिज्म हो रहा पाकिस्तान दे विच, असीं उन्हां नूं बड़ा एप्रीशिएट करने, क्योंकि बड़ा वो एनालिसिस करते हैं, इलैक्शन के रिजल्ट्स के उत्ते एनालिसिस करते हैं। उन्होंने अपनियां 4-5 तहकीकाती रिपोर्टां कढ़ियां कराची तो दूसरी जगह तो, और उन्होंने सारे का सारा डाटा जिहड़ा इलैक्शन कमीशन की वैबसाइट तो लिया, फॉर्म 45, 47, और उसकी बेस के उत्ते उन्होंने साबित कर छड्डिया कि धांधली हो रही है। मतलब 2024 ਦੇ ਵਿੱਚ धांधली हुई है और नताइज बदले गए ने, ਜਿਹੜੇ हारे सन उन्होंने जिताया गया। ये सोच वालिਆਂ ने काम किया। ਹੁਣ जिस ਵੇਲੇ सोच वालिਆਂ ने काम किया तो आवाम सोची पै गई, क्योंकि सब कुछ सामने नज़र आ गया कि किस तरह वोट का चोरी किया गया। ਹੁਣ बजाए इस दे कि ये अकल के अन्ने कोई इन्हां गल्लां तो कुछ सीखण, साडे वाले जिहड़े ने इन्हां ने सीखण की बजाय उल्टा की किया, उन्होंने इलैक्शन कमीशन की वैबसाइट तो 3 फरवरी वाले दिन तमाम फॉर्म 45 जिहड़े ने वो डिलीट कर छड़े। ये किसी होर मुल्क के इंज नहीं हो सकता। ये साडे सोहणे मुल्क पाकिस्तान च ये काम हो सकता है कि अगर तुहाडा जिहड़ा डाटा है वो तुहाडी असल मकरूज शक्ल आवाम नूं विखा रहा है तो वो डाटा ही डिलीट कर दिओ, है ना स्वाद की गल। बजाए इस दे कि अपने अमाल ठीक करो, उन्होंने इलैक्शन कमीशन की वैबसाइट तो डाटा ही डिलीट कर छड्डिया, फॉर्म 45 ही डिलीट कर देते। मैं उम्मीद करदा कि सोच और दूसरे जिहड़े भी इन्हां मामलों के उत्ते काम करने वाले लोग ने उन्होंने डाटा पहला ही डाउनलोड करके रख लिया होएगा, उम्मीद मैनूं यही है। क्योंकि जिहड़े लोग काम करते होंदे ने रिपोर्टां दे उत्ते, ये एक तो एडे पढ़े लिखे नहीं साडे, ना ही जरनैल तो ना ही नून वाले तो ना ही इलैक्शन कमीशन वाले, ना ये कोशिश करते हैं। जिन्होंने वो डाटा ते काम शुरू करना होंदा वो एक एक फॉर्म डाउनलोड नहीं करते, जाहिर है उन्होंने पूरा ही अपना आर्काइव बनाया होएगा, सिस्टम पूरा जिहड़ा वो डाउनलोड करके रखा होएगा, फिर उन्होंने काम जिहड़ा वो शुरू किया होएगा। अच्छा जी, हुण ज़रा अगे चलने। पाकिस्तान की स्टॉक एक्सचेंज दे विच मंदी, 100 इंडैक्स जिहड़ा उहदे च 3000 पॉइंट्स की इक्को दिन दे विच कमी। वजह की बनी? वजह ये बनी कि जिहड़ी रैकोडेक का मनसूबा है, उहदी जिहड़ी कंपनी उत्थे इन्वेस्ट कर रही है बैरूनी, उन्होंने जो कुछ बलूचिस्तान होया पिछले दिनों DGISPR तो नहीं आए लोगों को दसण वास्ते, लेकिन जो कुछ होया बलूचिस्तान दे विच कि 12 शहरों दे विच जिहड़ा वो हमला होया तुहाडे सामने, और उहदे नौशकी वगैरह नूं तो उन्होंने यरगमाल बनाया, और एडा लम्मा यरगमाल बनाया कि 3 दिन तक नौशकी जिहड़ा वो आख्या जाता है कि दहशतगर्दां दे कब्जे च रहा। हुण जिहड़ी बैरूनी कंपनियां पाकिस्तान च इन्वेस्ट कर रही हैं, जाहिर है ਜਦੋਂ भी दहशतगर्दी होएगी तो अपना एक रिएक्शन देणगे। हुण जिहड़ी कंपनी रैकोडेक दे विच इन्वेस्ट कीती खड़ी है, उन्होंने कहा कि असीं पूरा अपना जिहड़ा बिजनेस मॉडल है उन्होंने रीअसैस करांगे, असीं पाकिस्तान दे नाल काम करना है नहीं करना, किस तरह करना है, क्योंकि साडे लोकां दी इंप्लॉइज़ दी सिक्योरिटी बड़ी जरूरी है। उन्होंने ऐलान किया कि असीं अपना पूरा बिजनेस मॉडल जिहड़ा उन्होंने रीअसैस करना है कि असीं कितना काम करना है, कित्थों तक करना है। उन्होंने इस गल का ऐलान कर दिता है। जिस तरह ही उन्होंने इस गल का ऐलान किया कि असीं पाकिस्तान च अपनी इन्वेस्टमेंट और अपने ऑपरेशनस नूं रीथिंक करना है, नाल ही पाकिस्तान की स्टॉक एक्सचेंज जिहड़ी वो क्रैश कर गई। हुण 12 शहरों के उत्ते बलूचिस्तान दे विच हमला हुंदा है और DGISPR गायब रहिंदे ने। अज की खबर तुहानूं दे दिंदे हैं। अज DGISPR साहब ने अपना है UET दे विच जिहड़ी इंजीनियरिंग यूनिवर्सिटी है उत्थे वो अज पहुँच रहे हैं, और शाम तक तुहानूं उत्थों की गलबात दसांगे। हाँ, ये वाजे हो गया होया है कि उत्थे मोबाइल फोन जिहड़े ने वो खंड दी भी अंदर जिहड़ी है वो धमकी है कि नहीं खड़िया जा सकता। तुहानूं एक ज़रा आडियो भी सुणवानी है इस चक्कर दे विच, क्योंकि एक डॉक्टर साहबा ने उत्थों दे जिहड़े स्टूडेंट अफेयर्स वगैरह नूं कंट्रोल करते हैं UET दे विच, एक क्लेम ही किया जा रहा मुबैना तौर पर, जाहिर है कन्फर्मेशन तो अजे असीं नहीं कर सकते क्योंकि उन्होंने आवाज़ नूं असीं नहीं सियाणदे पछाणदे। ये क्लेम किया जा रहा है कि ये आवाज़ उन्हां दी है, तो वो स्टूडेंटां नूं धमकी ला रहे हैं कि जिहड़ा जिहड़ा ना आया DGISPR साहब की जिहड़ी उत्थे स्टूडेंटां दे नाल इंटरैक्शन है तो फिर तुहाडा घर इलाज देंगे। ए ज़रा सुनो। अस्सलाम वालेकुम स्टूडेंट, जिन स्टूडेंट्स के नाम हमने भेजे हैं कल की DGISPR की मीटिंग के लिए, तो उन सारे स्टूडेंट के लिए 100% कंपलसरी है, वरना मैं स्ट्रिक्ट डिसिप्लिनरी एक्शन लूँगी उन सब स्टूडेंट के अगेंस्ट जो कि इसके अंदर पार्टिसिपेट नहीं करेंगे, ठीक है। और इसमें कोई सॉरी और कोई एक्सक्यूज़ 0%, 1% भी नहीं है। ये बड़े स्ट्रिक्ट ऑर्डर हैं VC साहब की तरफ से कि जिन लोगों के, जिन स्टूडेंट्स के नेम वहाँ पे हमने दिए हैं, इनका सिक्योरिटी चेक होगा और वहाँ उनका होना कंपलसरी है। दिस इज़ फाइनल एंड नो एक्सक्यूज़। सुन लिया जी, नाल तुहानूं स्क्रीनशॉट भी विखा रहे हैं। ये भी मुबैना तौर पर क्लेम ही किया जा रहा है
ਕਿ ਇਹ ਸਕਰੀਨਸ਼ਾਟ ਜਿਹੜਾ ਇਹ ਉੱਥੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਹ ਜਿਹੜਾ ਮੈਸੇਜ ਭੇਜਿਆ ਗਿਆ DGISPR ਦੇ ਇਸ ਇਵੈਂਟ ਦੇ ਬਾਰੇ, ਔਰ ਉਹ ਇਹ ਹੀ ਹੈ ਕਿ ਉੱਥੇ ਮੋਬਾਈਲ ਫੋਨ ਵਗੈਰਾ ਨਹੀਂ ਲੈ ਕੇ ਆਣੇ ਤੇ ਇੰਜ ਬੰਦੇ ਦੇ ਪੁੱਤਰ ਬਣ ਕੇ ਸਾਰੇ ਸਟੂਡੈਂਟਾਂ ਨੇ ਗੱਲਬਾਤ ਸੁਣਨੀ ਹੈ। AUET ਦੇ ਵਿੱਚੋਂ ਸਟੂਡੈਂਟਸ ਜਿਹੜੇ ਨੇ ਉਹ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਜਾਂ ਕਮ ਅਜ਼ ਕਮ ਕਲੇਮ ਕਰ ਰਹੇ ਨੇ ਕਿ ਉਹ ਉੱਥੋਂ ਦੇ ਸਟੂਡੈਂਟ ਨੇ ਜਿਹੜੇ ਸਾਨੂੰ ਇਹ ਇਨਫੋਰਮੇਸ਼ਨ ਭੇਜ ਰਹੇ ਨੇ। ਅੱਛਾ, ਹੁਣ ਇਹਦੇ ਵਿੱਚ ਇਹ ਜ਼ਿਹਨ 'ਚ ਰੱਖ ਲਓ ਕਿ ਇਸਲਾਮਾਬਾਦ ਦੇ ਵਿੱਚ ਦਹਿਸ਼ਤਗਰਦੀ ਦਾ ਹਮਲਾ ਹੁੰਦਾ ਹੈ, DGISPR ਸਾਹਿਬ ਗਾਇਬ। ਬਲੋਚਿਸਤਾਨ ਦੇ ਵਿੱਚ 12 ਸ਼ਹਿਰਾਂ ਦੇ ਉੱਤੇ ਦਹਿਸ਼ਤਗਰਦ ਜਿਹੜਾ ਹਮਲਾ ਕਰਦੇ ਨੇ, 3 ਦਿਨ ਤੱਕ ਨੌਸ਼ਕੀ 'ਚ ਰਹਿੰਦੇ ਨੇ, DGISPR ਸਾਹਿਬ ਗਾਇਬ। ਲੇਕਿਨ ਯੂਨੀਵਰਸਿਟੀ ਟੂ ਯੂਨੀਵਰਸਿਟੀ ਫਿਰ ਰਹੇ ਨੇ ਔਰ ਪਤਾ ਨਹੀਂ ਉੱਥੋਂ ਇਹਨਾਂ ਨੇ ਕਿਹੜਾ ਤੇਲ ਕੱਢਣਾ ਹੈ ਯੂਨੀਵਰਸਿਟੀਆਂ ਦੇ ਵਿੱਚ। ਦਿਲ ਇਹੀ ਹੈ ਵੀ ਬਸ ਬਿਆਨੀਆਂ ਕਿਸੇ ਤਰੀਕੇ ਨਾਲ ਬਣਾ ਲਈਏ, ਸਾਡੀ ਮਕਬੂਲੀਅਤ ਹੋ ਜਾਏ ਤੇ ਨਾਲ ਸਾਡੀ ਆਵਾਮ 'ਚ ਕਬੂਲੀਅਤ ਹੋ ਜਾਏ। ਅਗਲੀ ਖਬਰ ਜੀ, ਸਾਨਿਆ ਭਾਟੀ ਗੇਟ। ਇਹ ਉਹ ਭਾਟੀ ਗੇਟ ਹੈ ਜਿੱਥੇ ਇੱਕ ਖਾਤੂਨ ਸਾਦੀਆ ਨਾਮੀ ਜਿਹੜੇ ਹਾਮਲਾ ਸਨ, ਨਾਲ 2 ਸਾਲ ਦੀ ਬੱਚੀ ਗਟਰ ਦੇ ਵਿੱਚ ਡਿੱਗ ਕੇ ਵਫਾਤ ਪਾਈ ਸੀ। ਉਹਨਾਂ ਨੂੰ 5 ਮੁਲਜ਼ਮਾਨ ਜਿਹੜੇ ਮਰੀਮ ਸਾਹਿਬਾ ਨੇ ਥੱਲੇ ਵਾਲਾ ਹਮਲਾ ਫੜਵਾਇਆ ਸੀ, ਉਹ ਝੂਠ ਇੰਜ ਮਾਰਿਆ ਸੀ ਕਿ ਜਿਸ ਤਰ੍ਹਾਂ ਸਾਰੇ ਪੁਲਿਸ ਦੇ ਅਫਸਰਾਨ ਤੇ DC ਮੈਂ ਸਾਰੇ ਫਾਰਿਗ ਕਰ ਦੇਣੇ ਨੇ, ਕੀਤਾ ਕੋਈ ਵੀ ਨਹੀਂ ਸੀ। ਉਹਦਾ ਥੱਲੇ ਵਾਲਾ ਹਮਲਾ ਫੜਵਾਇਆ ਸੀ। ਹੁਣ 1 ਕਰੋੜ ਤੇ 10 ਲੱਖ ਰੁਪਈਆ ਦੇ ਕੇ ਤੇ ਉਹਨਾਂ ਨੂੰ ਵੀ ਛੁਡਵਾ ਲਿਆ ਗਿਆ। ਇਹ ਮੈਂ ਤੁਹਾਨੂੰ ਅੱਜ ਦੱਸ ਦੇਣਾ, ਦੇਗੀ ਵੀ ਸਰਕਾਰ ਇਹ ਪੈਸੇ, ਉਹ ਨਹੀਂ ਦੇਣਗੇ। ਇਹ ਅੱਜ ਤੁਹਾਨੂੰ ਦੱਸ ਦਿੰਦੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਦੀ ਜੇਬ 'ਚੋਂ ਪੈਸਾ ਨਿਕਲੇਗਾ ਤੇ ਉਹ ਮਰੀਮ ਸਾਹਿਬ ਨੇ ਜਿਹੜਾ ਤੁਹਾਨੂੰ ਬੇਵਕੂਫ ਬਣਾਉਣਾ ਸੀ, ਉਹ ਦਿਨ 에ਅਰਪੋਰਟ ਦੇ ਉੱਤੇ ਬਹਿ ਕੇ ਅਗਰ ਮੇਰੇ ਬੱਚਿਆਂ ਨਾਲ ਹੁੰਦਾ ਤੇ ਫਿਰ ਕੀ ਹੁੰਦਾ, ਅਗਰ ਚੀਫ ਸੈਕਟਰੀ ਸਾਹਿਬ ਤੁਹਾਡੇ ਬੱਚਿਆਂ ਨਾਲ ਹੁੰਦਾ ਤੇ ਫਿਰ ਕੀ ਹੁੰਦਾ। ਸਭ ਜਿਹੜੇ ਡਰਾਮੇ ਕੀਤੇ ਉਹ ਡਰਾਮੇ ਸਾਰੇ ਖੂਹ ਖਾਤੇ। ਉਹ 5 ਦੇ 5 ਜਿਹੜੇ ਬੰਦੇ ਛੁਡਵਾਏ ਗਏ, ਫੜੇ ਗਏ ਸਨ, 5-7 ਦਿਨ ਪੁਰਾਣੀ ਗੱਲ ਹੈ, ਉਹ ਸਾਰੇ ਅੱਜ ਛੱਡ ਦਿੱਤੇ ਗਏ ਨੇ। ਜੱਜ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ, ਕੇਸ ਖਤਮ ਹੋ ਗਿਆ। 1 ਕਰੋੜ 10 ਲੱਖ। ਅੱਛਾ, ਇਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਵੀ 1 ਕਰੋੜ ਦੇਣ ਦਾ ਤਾਂ ਪਹਿਲਾਂ ਹੀ ਐਲਾਨ ਕੀਤਾ ਸੀ, 10 ਲੱਖ ਮਜ਼ੀਦ ਇਹਦੇ ਵਿੱਚ ਦੇਣਗੇ, ਸਰਕਾਰ ਹੀ ਰਹੇਗੀ ਉਹ ਪੈਸੇ, ਤੇ ਇਹ ਇਹਨਾਂ ਨੇ ਬੰਦੇ ਛੱਡ ਦਿੱਤੇ ਨੇ। ਲੇਕਿਨ ਸਾਡੀ ਕਿਉਂਕਿ ਯਾਦਦਾਸ਼ਤ ਜਿਸ ਤਰ੍ਹਾਂ ਆਉਂਦੇ ਨੇ ਕਿ ਮਛਲੀ ਦੀ ਯਾਦਦਾਸ਼ਤ ਬੜੀ ਥੋੜ੍ਹੇ ਵਕਤ ਲਈ ਹੁੰਦੀ ਹੈ, ਸਾਡੇ ਵੀ ਕਈ ਲੋਕਾਂ ਦੀ ਬੜੀ ਥੋੜ੍ਹੀ ਜਿਹੀ ਯਾਦਦਾਸ਼ਤ ਹੈ। ਬਸ ਦਿਨ ਦੇ ਦਿਨ ਦਾ ਰੇਟ ਨਿਕਲਦਾ ਹੈ, ਹਰ ਦਿਨ ਦਾ ਅਨੋਖਾ ਰੇਟ ਹੁੰਦਾ ਹੈ। ਉਸ ਦਿਨ ਮਰੀਮ ਸਾਹਿਬਾ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਤੇ ਲੋਕਾਂ ਨੇ ਕਿਹਾ ਬੱਲੇ ਬੱਲੇ ਬੱਲੇ। ਬੜੇ ਸਾਰੇ ਲੋਕਾਂ ਨੇ ਨੋਟ ਲਿਖੇ ਕਿ ਜੀ ਜਨਾਬ ਕਿਆ ਬਾਤ ਹੈ। ਮਰੀਮ ਸਾਹਿਬਾ ਨੇ ਇੱਕ ਵਾਰ ਬਿਊਰੋਕ੍ਰੇਸੀ ਨੂੰ ਤੁੰਨ ਕੇ ਰੱਖ ਦਿੱਤਾ। ਮਰੀਮ ਸਾਹਿਬਾ ਨੇ ਬੜਾ ਜ਼ਬਰਦਸਤ ਰਿਐਕਸ਼ਨ ਦਿੱਤਾ। ਇਹ ਪਿਆ ਜੇ ਸਾਰਾ ਰਿਐਕਸ਼ਨ, ਮਤਲਬ ਉਹ ਲਾਸ਼ਾਂ ਤੇ ਗਟਰ 'ਚ ਗਈਆਂ ਹੀ ਗਈਆਂ ਵਿਚਾਰੀਆਂ। ਇਹਨਾਂ ਦਾ ਪੂਰੇ ਦਾ ਪੂਰਾ ਜਿਹੜਾ ਡਰਾਮਾ ਸੀ, ਬਿਆਨੀਆਂ ਸੀ, ਉਹ ਵੀ ਗਟਰ ਦੀ ਨਜ਼ਰ ਹੋ ਗਿਆ ਕਿ ਅੱਜ ਉਹਨਾਂ ਲੋਕਾਂ ਨੂੰ 1 ਕਰੋੜ 10 ਲੱਖ ਰੁਪਈਏ ਦੇ ਵਿੱਚ ਉਹ ਸੁਲ੍ਹਾ ਕਰਕੇ ਤੇ ਉਹ ਸਾਰੇ ਛੱਡ ਦਿੱਤੇ ਗਏ ਨੇ। ਅੱਛਾ ਜੀ, ਅੱਗੇ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮੀਆਂ ਸਾਹਿਬ ਦੀ ਤਸਵੀਰ ਇੱਕ ਅੱਜ ਕੱਲ੍ਹ ਬੜੀ ਵਾਇਰਲ ਹੋਈ ਹੈ। ਇੱਕ 2024 ਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਤੱਕ ਡਾਕਟਰ ਯਾਸਮੀਨ ਰਾਸ਼ਦ ਸਾਹਿਬਾ ਨੇ ਉਹਨਾਂ ਦੀ ਸਰਜਰੀ ਨਹੀਂ ਸੀ ਕੀਤੀ, ਮੈਂ ਸਿਆਸੀ ਸਰਜਰੀ ਦੀ ਗੱਲ ਕਰਨਾ, ਤੇ ਇੱਕ ਹੁਣ ਨਵੀਂ ਮਿਸਟਰ ਗੂਚੀ। ਉਹ ਜਿਹੜੇ ਮਿਸਟਰ ਗੂਚੀ ਨੇ ਹੁਣ, ਉਹ ਮੈਨੂੰ ਲੱਗਦਾ ਹੈ ਕਿ ਨਾਰਮਲੀ ਜਿਹੜੀਆਂ ਬੜੇ ਬੜੇ ਬ੍ਰਾਂਡਸ ਹੁੰਦੇ ਨੇ ਉਹ ਮੁਆਦੇ ਕਰਦੇ ਨੇ ਸੈਲੈਬ੍ਰਿਟੀਜ਼ ਦੇ ਨਾਲ, ਵੱਡੀਆਂ ਵੱਡੀਆਂ ਸ਼ਖਸੀਅਤ ਦੇ ਨਾਲ ਕਿ ਤੁਸੀਂ ਸਾਡਾ ਬ੍ਰਾਂਡ ਪਾਓ। ਮੈਨੂੰ ਇਹ ਲੱਗਦਾ ਹੈ ਕਿ ਇਹ ਵਾਹਿਦ ਦੁਨੀਆ ਦੇ ਵਿੱਚ ਐਗਰੀਮੈਂਟ ਹੋਣਾ ਹੈ ਇਸ ਤਸਵੀਰ ਤੋਂ ਬਾਅਦ ਕਿ ਗੂਚੀ ਵਾਲਿਆਂ ਨੇ ਲਾਹੌਰ ਪਹੁੰਚ ਜਾਣਾ ਔਰ ਉਹਨਾਂ ਨੇ ਐਗਰੀਮੈਂਟ ਕਰਨਾ ਮੀਆਂ ਸਾਹਿਬ ਨਾਲ ਵੀ ਖੁਦਾ ਦਾ ਵਾਸਤਾ ਸਾਡਾ ਬ੍ਰਾਂਡ ਨਾ ਪਾਓ। ਇਹ ਪਹਿਲਾ ਮੁਆਹਦਾ ਮੈਨੂੰ ਲੱਗਦਾ ਹੋਣਾ ਹੈ। ਜਿਹੋ ਜੀ ਸ਼ਕਲ ਬਣਾ ਕੇ ਮੀਆਂ ਸਾਹਿਬ ਅੱਜ ਕੱਲ੍ਹ ਫਿਰਦੇ ਨੇ, ਸ਼ਕਲ ਤੇ ਰੱਬ ਨੇ ਜ਼ਾਹਿਰ ਹੈ ਚੰਗੀ ਦਿੱਤੀ ਹੈ, ਸਾਰਿਆਂ ਨੂੰ ਚੰਗੀ ਦਿੰਦਾ ਰੱਬ, ਲੇਕਿਨ ਉਹਨਾਂ ਜਿਹੋ ਜੀ ਬਣਾਈ ਹੈ। ਇਹ ਜ਼ਰਾ ਵੇਖੋ, ਜਦੋਂ ਕਬੂਤਰਬਾਜ਼ ਸਨ ਤੇ ਜਦੋਂ ਪਤੰਗਬਾਜ਼, ਇਹ ਪਤੰਗਬਾਜ਼ੀ ਤੋਂ ਕਬੂਤਰਬਾਜ਼ੀ ਤੱਕ ਜਿਹੜਾ, ਜਾਂ ਦੂਸਰੇ ਲਫ਼ਜ਼ਾਂ 'ਚ ਕਬੂਤਰਬਾਜ਼ੀ ਤੋਂ ਪਤੰਗਬਾਜ਼ੀ। ਮੀਆਂ ਸਾਹਿਬ 2024 'ਚ ਤੇ ਤੁਹਾਨੂੰ ਯਾਦ ਹੈ ਕਬੂਤਰ ਉਡਾਉਂਦੇ ਸਨ ਨਾ ਉੱਥੇ ਜਲਸੇ 'ਚ ਮਨਾਰੇ ਪਾਕਿਸਤਾਨ, ਹੁਣ ਪਤੰਗ ਉਡਾਉਂਦੇ ਨੇ। ਤੇ ਜਦੋਂ ਕਬੂਤਰ ਉਡਾਉਂਦੇ ਸਨ ਉਦੋਂ ਗੱਲਾਂ ਤੇ ਲਾਲੀਆਂ ਸਨ, ਤੇ ਹੁਣ ਜਿਸ ਵੇਲੇ ਪਤੰਗ ਉਡਾਉਂਦੇ ਨੇ ਤੇ ਉਦੋਂ ਗੂਚੀ ਹੋਏ ਨੇ। ਬਲਕਿ ਮੈਂ ਆਨਾ ਵੀ ਹੁਣ ਇੰਝ ਹੀ ਹੈ ਵੀ ਜਿਵੇਂ ਪਿੰਡਾਂ ਦੇ ਵਿੱਚ ਕੂਚੀ ਇਸਤੇਮਾਲ ਕਰੀਦੀ ਸੀ, ਇਸਤੇਮਾਲ ਕਰ ਕਰਕੇ ਕੂਚੀ ਦਾ ਜੋ ਹਾਲ ਹੋ ਜਾਂਦਾ ਸੀ, ਉਹ ਹੀ ਹੁਣ ਮਿਸਟਰ ਗੂਚੀ ਦਾ ਹੋਇਆ ਖੜਾ। ਤੇ ਇਹ ਹੋ ਸਕਦਾ ਕੋਈ ਇਹ ਹੁਣ ਜਿਹੜੇ ਪਤੰਗਬਾਜ਼ ਸੱਜਣਾ ਨੇ ਮੀਆਂ ਨਵਾਜ਼ ਸ਼ਰੀਫ ਸਾਹਿਬ, ਉਹਨਾਂ ਦੇ ਨਾਲ ਨਵਾਂ ਐਗਰੀਮੈਂਟ ਕੋਈ ਗੂਚੀ ਵਾਲੇ ਕਰ ਲੈਣ। ਅੱਛਾ ਜੀ, ਅੱਗੋਂ ਨੂਨ ਲੀਗ ਨੂੰ ਬਦਤਰੀਨ ਸ਼ਿਕਸਤ ਹੋਈ। ਆਜ਼ਾਦ ਉਮੀਦਵਾਰਾਂ ਨੇ ਸ਼ਿਕਸਤ ਦੇ ਦਿੱਤੀ, ਕਿਸੇ ਪੋਲੀਟੀਕਲ ਪਾਰਟੀ ਨਾਲ ਇਹਨਾਂ ਦਾ ਮੁਕਾਬਲਾ ਹੀ ਨਹੀਂ ਹੋਇਆ। ਹੋਰ ਇਹਨਾਂ ਵਾਸਤੇ ਕੀ ਕੀਤਾ ਜਾਏ। ਕਾਮਰਾਨ ਸ਼ਾਹਿਦ ਸਾਹਿਬ ਦਾ ਇੱਕ ਕਲਿੱਪ ਜਿਹੜਾ ਵਾਇਰਲ ਹੋਇਆ, ਇਹ ਇਲੈਕਸ਼ਨ ਦੀ ਟਰਾਂਸਮਿਸ਼ਨ ਦਾ ਕਲਿੱਪ ਹੈ, ਜਿਸ ਵੇਲੇ 2/3 ਮੈਜੋਰਿਟੀ ਨਾਲ PTI ਜਿੱਤ ਗਈ ਸੀ। PTI ਤੇ ਜਮਾਤ ਦੇ ਤੌਰ ਤੇ ਹੈ ਨਹੀਂ ਸੀ, ਸੱਚੀ ਗੱਲ ਹੈ, ਕਿਉਂਕਿ ਕੋਈ ਚਿਮਟਾ, ਕੱਦੂ, ਤੋਰੀ ਇਹੋ ਜਿਹੇ ਤੇ ਇੰਤਖਾਬੀ ਨਿਸ਼ਾਨ ਸਨ, ਇੰਡੀਪੈਂਡੈਂਟ ਸਨ, ਲੇਕਿਨ ਇਮਰਾਨ ਖਾਨ ਦੇ ਇੰਡੋਰਸਡ ਉਮੀਦਵਾਰ ਸਨ। ਉਹ 2/3 ਦੇ ਨਾਲ ਜਿੱਤ ਗਏ ਤੇ ਇਹਨਾਂ ਕੋਲ 17 ਸੀਟਾਂ ਰਹੀਆਂ। ਉਸ ਵੇਲੇ ਕਾਮਰਾਨ ਸ਼ਾਹਿਦ ਸਾਹਿਬ ਜਿਹੜੇ ਨੇ ਉਹ ਇਹ ਤਜਜ਼ੀਆ ਕਰ ਰਹੇ ਸਨ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਰਿਹਾ, ਲੇਕਿਨ ਉੱਥੇ ਦਿਲੇ ਨਾਤਵਾਂ ਨੇ ਕੋਸ਼ਿਸ਼ ਪੂਰੀ ਕੀਤੀ। ਜਨਾਬ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਅੱਗੋਂ ਮੁਕੰਮਲ ਦਿਫਾ ਕਰਨ ਦਾ ਨੂਨ ਲੀਗ ਦੀ ਕੋਸ਼ਿਸ਼ ਕਰ ਰਹੇ ਸਨ
ਇਨਡਿਫੈਂਸਿਬਲ ਸੀ ਉਹ ਚੀਜ਼ ਜਿਹੜੀ ਸੀ। ਲੇਕਿਨ ਸ਼ਾਮੀ ਸਾਹਿਬ, ਕਿਉਂਕਿ ਤੁਹਾਨੂੰ ਪਤਾ ਬਜ਼ੁਰਗ ਵੀ ਨੇ, ਸਾਡੇ ਮੁਹਤਰਮ ਵੀ ਨੇ, ਉਹਨਾਂ ਨੇ ਕੋਸ਼ਿਸ਼ ਪੂਰੀ ਕੀਤੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਵੀ ਇਸ ਗੱਲ ਦਾ ਦਫਾ ਕਰਾਂ ਕਿ ਨਹੀਂ, ਡੁੱਲਿਆਂ ਬੇਰਾਂ ਦਾ ਹਜੇ ਵੀ ਕੁਝ ਨਹੀਂ ਵਿਗੜਿਆ, ਏਡੀ ਵੀ ਬੇਇੱਜ਼ਤੀ ਮੀਆਂ ਸਾਹਿਬ ਦੀ ਨਹੀਂ ਹੋਈ। ਉਹ ਅਲੱਗ ਗੱਲ ਹੈ ਕਿ ਫਿਰ ਸ਼ਾਮੀ ਸਾਹਿਬ ਦਾ ਤਜਜ਼ੀਆ ਠੀਕ ਨਾ ਨਿਕਲਿਆ, ਬਲਕਿ ਬੇਇੱਜ਼ਤੀ ਇੰਨੀ ਕੋਈ ਕਿ ਹੁਣ ਉਹ ਮੀਆਂ ਸਾਹਿਬ ਦੀ ਸ਼ਕਲ ਦੇ ਉੱਤੇ ਅਯਾਂ ਹੈ। ਪੁਰਾਣੀ ਤੇ ਅੱਜ ਦੀ ਤਸਵੀਰ ਵੇਖ ਲਓ ਤੇ ਤੁਹਾਨੂੰ ਸਾਫ਼ ਪਤਾ ਲੱਗ ਜਾਂਦਾ ਹੈ ਕਿ ਮੀਆਂ ਸਾਹਿਬ ਦਾ ਦਿਲ ਵੀ ਟੁੱਟ ਗਿਆ ਤੇ ਉਹਨਾਂ ਨੂੰ ਆਪਣੀ ਵੁਕਤ ਦਾ ਵੀ ਅਹਿਸਾਸ ਹੋ ਗਿਆ ਵੀ ਆਵਾਮ ਨੇ ਉਹਨਾਂ ਨਾਲ ਕੀਤਾ ਕੀ ਹੈ। ਅੱਛਾ ਜੀ, ਅਗਲੀ ਖਬਰ ਹੈ ਬਸੰਤ ਜਿਹੜੀ ਉਹ ਤੇ ਹੋ ਗਈ, ਲੇਕਿਨ ਹੁਣ ਉੱਥੋਂ ਬਹੁਤ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਆ ਰਹੀਆਂ ਨੇ। ਇਹ ਇੱਕ ਕਿਸੇ ਛੱਤ ਦੀ, ਇਹ ਵੀ ਜ਼ਾਹਿਰ ਹੈ ਸਰਕਾਰੀ ਕਿਸਮ ਦਾ ਹੀ ਕੰਮ ਹੈ ਸਾਰੇ ਦਾ ਸਾਰਾ, ਜਿਹੜਾ ਇਹਨਾਂ ਨੇ ਡਿਫਰੈਂਟ ਕੰਮ ਕੀਤੇ ਨੇ। ਕਿਤੇ ਉਹ ਮੰਜੀ 'ਚ ਡਾਂਗ ਵਾਲੀ ਗੱਲ ਕਿਤੇ ਚੱਲਣ ਡਈ ਸੀ, ਕਿਤੇ ਲਿਬਰਟੀ ਚੌਕ ਦੇ ਉੱਤੇ ਮੁਜਰੇ ਸ਼ੁਜਰੇ ਹੋ ਰਹੇ ਸਨ, ਕਿਤੇ ਛੱਤਾਂ ਤੇ ਹੋ ਰਹੇ ਸਨ। ਹੁਣ ਖਬਰਾਂ ਸਾਡੇ ਸੂਤਰ ਸਾਨੂੰ ਇਹ ਦੇ ਰਹੇ ਨੇ ਕਿ ਇਹਨਾਂ ਨੇ ਟਿਕਟੋਕਰਸ, ਫਨਕਾਰ, ਸਟੇਜ ਦੇ ਅਦਾਕਾਰ ਔਰ ਫਿਰ ਮਹਿਮਾਨ ਅਦਾਕਾਰ ਵੀ ਹੁੰਦੇ ਨੇ, ਤੁਹਾਨੂੰ ਪਤਾ, ਉਹਨਾਂ ਸਾਰਿਆਂ ਨੂੰ ਪੈਸੇ ਦੇ ਕੇ ਖਵਾਤੀਨ ਤੇ ਮਰਦ ਛੱਡੇ ਹੋਏ ਸਨ ਮਾਰਕੀਟ ਦੇ ਵਿੱਚ ਖੁੱਲ੍ਹੇ ਹੀ ਕਿ ਜਨਾਬ ਭੰਗੜੇ ਪਾਓ ਤੇ ਲਿਬਾਸ ਵੀ ਉਹੋ ਜਿਹੇ ਪਾਓ ਤੇ ਗਾਣੇ ਵੀ ਉਹੋ ਜਿਹੇ ਲਾਓ ਤਾਂ ਕਿ ਇੱਕ ਵਾਰ ਰੰਗ ਭਰੇ ਜਾਣ। ਇਹ ਹੁਣ ਵੀਡੀਓ ਇੱਕ ਚੱਲ ਰਹੀ ਹੈ। ਇਹ ਲੋਕੀ ਆਉਂਦੇ ਨੇ ਕਿ ਜੀ ਇਹ ਪੰਜਾਬ ਦਾ ਕਲਚਰ ਕਿੱਥੋਂ ਹੈ ਤੇ ਇਹ ਕਿਹੋ ਜਿਹਾ ਕਲਚਰ ਹੈ ਤੇ ਇਹਦੇ ਤੇ ਲੋਕੀ ਇਤਰਾਜ਼ ਕਰ ਰਹੇ ਨੇ। ਖੈਰ ਅਸੀਂ ਤੇ ਇਹਦੇ ਤੇ ਕੋਈ ਗੱਲ ਕਰਨ ਜੋਗੇ ਨਹੀਂ ਵੀ ਇਹ ਕੀ ਹੈ ਤੇ ਕੀ ਨਹੀਂ ਹੈ, ਲੇਕਿਨ ਇਹ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਲੋਕਾਂ 'ਚ ਬੜਾ ਗਮੋ ਗੁੱਸਾ ਹੈ ਵੀ ਇਹ ਸਾਡੇ ਕਲਚਰ ਨੂੰ, ਇਹ ਜਿਹੜਾ ਇੱਕ ਬੈਰੂਨੀ ਕਲਚਰ ਹੈ, ਇਹਨੂੰ ਸਾਡਾ ਕਲਚਰ ਬਣਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ। ਇਹ ਸਾਡਾ ਕਲਚਰ ਨਹੀਂ ਹੈ। ਇਹ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਨੇ, ਜਿਹੜੀਆਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਉਸ ਤੋਂ ਬਾਅਦ ਇਹ ਚੀਜ਼ ਬੜੀ ਜ਼ਰੂਰੀ ਹੈ। ਮਰੀਮ ਸਾਹਿਬਾ ਨੇ ਕਿਹਾ ਵੀ ਸ਼ੁਕਰ ਅੱਲਾ ਦਾ ਕਿ ਬਸੰਤ ਦੇ ਉੱਤੇ ਕੋਈ ਜਾਨ ਨਹੀਂ ਗਈ। ਮੁਹੰਮਦ ਉਮੈਰ ਸਾਹਿਬ ਕਹਿ ਰਹੇ ਨੇ ਕਿ ਲਾਹੌਰ ਦੇ 3 ਰੋਜ਼ਾ ਬਸੰਤ ਦੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਹੈ। ਮਤਲਬ ਕਿ ਮਰੀਮ ਸਾਹਿਬਾ ਝੂਠ ਬੋਲ ਰਹੇ ਨੇ। 36 ਤੋਂ ਜ਼ਾਇਦ ਅਫਰਾਦ ਜ਼ਖਮੀ ਹੋਏ ਨੇ ਤੇ 6 ਲੋਕ ਜਿਹੜੇ ਨੇ ਉਹ ਅੱਲਾ ਨੂੰ ਪਿਆਰੇ ਹੋਏ ਨੇ। ਕੋਈ ਛੱਤ ਤੋਂ ਡਿੱਗ ਕੇ, ਕੋਈ ਜ਼ਖਮੀ ਹੋ ਕੇ, ਕਿਸੇ ਨੂੰ ਡੋਰ ਫਿਰੀ, ਤੇ ਮਰੀਮ ਸਾਹਿਬਾ ਆਉਂਦੇ ਨੇ ਵੀ ਕੋਈ ਬੰਦਾ ਨਹੀਂ ਮਰਿਆ। ਮੈਂ ਤੁਹਾਨੂੰ ਵੀਲੌਗ ਦਾ ਸ਼ੁਰੂ ਵੀ ਉਹਨਾਂ ਦੇ ਝੂਠ ਤੋਂ ਹੋਇਆ ਸੀ, ਵੀਲੌਗ ਦਾ ਇਖਤਤਾਮ ਵੀ ਉਹਨਾਂ ਦੇ ਝੂਠ ਤੋਂ ਹੁੰਦਾ। ਮਰੀਮ ਸਾਹਿਬਾ ਜਦੋਂ ਬੋਲਦੇ ਨੇ ਮਾਸ਼ਾਅੱਲਾ ਝੂਠ ਬੋਲਦੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।